ਚੌਧਰੀ ਸਾਹਿਬ ਜੀ ਮੈਡੀਕਲ ਬੋਰਡ ਦੀ ਰეკਮੈਂਡੇਸ਼ਨ ਤੋਂ ਚੀਜ਼ਾਂ ਤੇ ਸਾਰੀਆਂ ਇੱਥੇ ਕੰਟਰੋਵਰਸ਼ੀਅਲ ਹੀ ਰਹੀਆਂ ਕਿ ਅੱਜ ਮਤਲਬ ਇਸ ਤਰ੍ਹਾਂ ਤਾਰੀਖ ਵਾਕਿਆਤ ਮੌਜੂਦ ਨੇ ਕਿ ਮੈਡੀਕਲ ਗਰਾਊਂਡਸ ਉੱਤੇ ਕੈਦੀ ਜਿਹੜੇ ਨੇ ਉਹਨਾਂ ਨੂੰ ਰਿਹਾਈ ਵੀ ਹੋ ਜਾਂਦੀ ਹੈ, ਫਿਰ ਇੱਥੇ ਡੀਲ ਦੀਆਂ ਗੱਲਾਂ ਵੀ ਚੱਲ ਰਹੀਆਂ ਨੇ ਸਾਰੀਆਂ। ਤੇ ਇਹ ਹੁਣ ਕਿਹੜੀ ਰਿਪੋਰਟ ਨੂੰ ਮੰਨਿਆ ਜਾਏਗਾ ਕਿ ਉਹ ਠੀਕ ਹੈ ਔਰ ਗਲਤ ਹੈ? ਤੁਸੀਂ ਅਗਰ ਮੈਡੀਕਲ ਬੋਰਡ ਨੇ ਰਿਪੋਰਟ ਦਿੱਤੀ ਹੈ ਤਾਂ ਕਹਿ ਰਹੇ ਨੇ ਉਹ ਤੇ ਘਰ 'ਚ ਤਿਆਰ ਹੋਈ ਸੀ ਨਵਾਜ਼ ਸ਼ਰੀਫ ਸਾਹਿਬ ਦੀ ਰਿਪੋਰਟ। ਉਹਦੀ ਗੱਲ ਪਤਾ ਕੀ ਹੈ, ਇਹਦੇ ਚ ਦੋ ਇਹਦੇ ਤੁਹਾਨੂੰ ਮੈਂ ਜਿਹੜੀ ਇੱਕ ਲੀਗਲ ਅਸੀਂ ਕਾਨੂੰਨੀ ਅਗਰ ਗੱਲ ਕਰਾਂਗੇ, ਲਾਅ ਦੀ ਗੱਲ ਕਰਾਂਗੇ, ਕਨਸਟੀਟਿਊਸ਼ਨ ਦੀ ਗੱਲ ਕਰਾਂਗੇ ਤੇ ਅਦਾਰਾ ਜਾਤੀ ਜਿਹੜੇ ਦਾਇਰਾ ਅਖਤਿਆਰ ਹੈਗਾ ਉਹਦੀ ਗੱਲ ਕਰਾਂਗੇ ਇੱਕ ਸੈਂਸੀਬਲ ਵੇ ਦੇ ਨਾਲ। ਉਹਦੇ ਚ ਇਹ ਗੱਲ ਹੈਗੀ ਕਿ ਰਿਪੋਰਟ ਨੂੰ ਮੁਸੱਦਕਾ ਉਹੀ ਮੰਨੀ ਜਾਏਗੀ ਜਿਹਨੂੰ ਕੋਰਟ ਆਫ ਲਾਅ ਜਾਂ ਜਿਹੜਾ ਗਵਰਨਮੈਂਟ ਦਾ ਡੈਜ਼ਿਗਨੇਟਿਡ ਬੋਰਡ ਜਾਂ ਡਾਕਟਰ ਹੈਗਾ ਜਿਹੜਾ ਉਹਦੀ ਤਸਦੀਕ ਕਰੇਗਾ, ਉਹ ਉਹਨੂੰ ਸਮਝਿਆ ਜਾਏਗਾ ਕਿ ਇਹ ਰਿਪੋਰਟ ਠੀਕ ਹੈ। ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਜਿਹੜੀ ਮੈਡੀਕਲ ਰਿਪੋਰਟ ਸੀ ਉਹ ਉਸ ਵਕਤ ਦੇ ਡੈਜ਼ਿਗਨੇਟਿਡ ਬੋਰਡ ਨੇ, ਡੈਜ਼ਿਗਨੇਟਿਡ ਡਾਕਟਰਸ ਨੇ ਉਹ ਤਿਆਰ ਕੀਤੀ ਸੀ। ਉਹਨਾਂ ਨੇ ਉਸ ਰਿਪੋਰਟ ਨੂੰ ਜਿਸ ਤਰ੍ਹਾਂ ਦੀ ਵੀ ਉਹਨਾਂ ਨੇ ਉਹ ਰਿਪੋਰਟ ਦਿੱਤੀ ਉਹ ਸਾਰੀ ਦੁਨੀਆ ਦੇ ਵਿੱਚ ਸਾਹਮਣੇ ਵੇ। ਉਸ ਰਿਪੋਰਟ ਨੂੰ ਵੈਰੀਫਾਈ ਕੀਤਾ ਸੀ ਉਸ ਵਕਤ ਦੀ ਹਕੂਮਤ ਨੇ, ਡਾਕਟਰ ਫੈਸਲ ਸੁਲਤਾਨ ਸਾਹਿਬ ਨੇ ਤੇ ਜਿਹੜੀਆਂ ਉਸ ਡਾਕਟਰ ਯਾਸਮੀਨ ਰਾਸ਼ਿਦ ਸਾਹਿਬ ਵਜ਼ੀਰ ਸਿਹਤ ਸਨ, ਵੈਲ ਨੋਨ ਇੱਕ ਗਾਇਨੀਕੋਲੋਜਿਸਟ ਨੇ, ਡਾਕਟਰਸ ਨੇ ਤੇ ਲਿਹਾਜ਼ਾ ਔਰ ਕੋਈ ਮੀਆਂ ਨਵਾਜ਼ ਸ਼ਰੀਫ ਦੇ ਹਾਮੀਆਂ ਚੋਂ ਵੀ ਨਹੀਂ ਸਨ, ਬਲਕਿ ਉਹਨਾਂ ਦੇ ਮੁਕਾਬਲੇ ਤੇ ਇਲੈਕਸ਼ਨ ਵੀ ਲੜਦੇ ਰਹੇ ਨੇ, ਮੁਕਾਬਲੇ 'ਚ ਇਲੈਕਸ਼ਨ ਲੜਿਆ ਤੇ ਉਹਦੀ ਬੁਨਿਆਦ ਉੱਤੇ ਹੀ ਉਹ ਉੱਥੇ ਹਸਪੀਟਲ 'ਚ ਗਏ। ਸਾਨੂੰ ਤੱਕ ਹੁਣ ਤੱਕ ਜਿਹੜਾ ਲੰਡਨ ਦੇ ਹਸਪੀਟਲ ਸੀ ਉਸ ਹਸਪੀਟਲ ਦੀਆਂ ਰਿਪੋਰਟਾਂ ਦੇ ਵਿੱਚ ਵੀ ਸਾਨੂੰ ਕਿਸੇ ਨੇ ਜਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਜਿਹੜੀਆਂ ਰਿਪੋਰਟਾਂ ਦੇ ਤਹਿਤ ਇੱਥੇ ਮਰੀਜ਼ ਆਇਆ ਹੈ ਪੇਸ਼ੈਂਟ ਉਹ ਜਾਲੀ ਨੇ, ਮਰੀਜ਼ ਨੂੰ ਤਾਂ ਕੁਝ ਨਹੀਂ ਹੈਗਾ। ਤੇ ਉਹ ਫਿਰ ਹੁਣ ਆ ਗਿਆ ਕਿ ਇਹ ਮੌਕਫ ਹੈ ਕਾਨੂੰਨੀ, ਮੇਰਾ ਜਿਹੜਾ ਲੀਗਲ ਹੁੰਦਾ ਅਸੀਂ ਉਹਨੂੰ ਦਰੁਸਤ ਮੰਨਣਾ ਕਾਨੂੰਨ ਦੇ ਮੁਤਾਬਕ। ਲੋਕ ਜੋ ਮਰਜ਼ੀ ਕਹਿੰਦੇ ਰਹਿਣ, ਜਿਹੜਾ ਇਹ ਜਾਲੀ ਕਰਨਾ ਜਾਂ ਇਹ ਇੱਕ ਪੋਲੀਟੀਕਲ ਨੈਰੇਟਿਵ ਹੈ। ਦੇਖੋ ਇਹ ਇੱਕ ਸਿਆਸੀ ਨੈਰੇਟਿਵ ਹੈਗਾ, ਇੱਕ ਪ੍ਰੋਪੇਗੈਂਡਾ ਦਾ ਇਸ਼ੂ ਹੁੰਦਾ ਹੈ ਕਿ ਆਪਣੀ ਇੱਕ ਜਿਹੜੀ ਗਵਰਨਮੈਂਟ ਹੈ, ਇੱਕ ਪੋਲੀਟੀਕਲ ਪਾਰਟੀ ਹੈ, ਪੀਟੀਆਈ ਹੈ ਜਾਂ ਇਮਰਾਨ ਖਾਨ ਸਾਹਿਬ, ਉਹ ਕਿਉਂਕਿ ਉਹਨਾਂ ਦੇ ਉੱਤੇ ਦਬਾਅ ਸੀ ਉਸ ਵੇਲੇ, ਉਹ ਕਿਉਂਕਿ ਇੱਕ ਕਰਪਸ਼ਨ ਦਾ ਨੈਰੇਟਿਵ ਲੈ ਕੇ ਚੱਲੇ ਸਨ। ਉਹ ਮੀਆਂ ਨਵਾਜ਼ ਸ਼ਰੀਫ ਸਾਹਿਬ ਨੂੰ ਸਮਝਦੇ ਸਨ ਕਿ ਜੀ ਇਹ ਸਭ ਤੋਂ ਵੱਡੇ ਕਰਪਟ ਲੀਡਰ ਨੇ ਤੇ ਅਸੀਂ ਇੱਕ ਅਗਰ ਉਹ ਫਿਰ ਉਹਨਾਂ ਦੀ ਗਵਰਨਮੈਂਟ ਦੇ ਵਿੱਚ ਉਹ ਬੈਰੂਨੇ ਮੁਲਕ ਚਲੇ ਜਾਣਾ ਸੀ ਤੇ ਆਪਣੀ ਉਸ ਜਿਹੜਾ ਉਹਨੂੰ ਬਚਾਉਣ ਵਾਸਤੇ ਜਿਹੜਾ ਉਹਨਾਂ ਦੇ ਲੋਕਾਂ ਨੇ ਉਹਨਾਂ ਨੂੰ ਮਸ਼ਵਰਾ ਦਿੱਤਾ ਹੋਣਾ ਤੇ ਉਹਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਇਹ ਗੱਲ ਕੀਤੀ ਕਿ ਵੀ ਉਹ ਸਿਆਸੀ ਤੌਰ ਤੇ ਵੀ ਤੇ ਜ਼ਿੰਦਾ ਰਹਿਣਾ ਹੁੰਦਾ ਨਾ ਕਿ ਜੀ ਉਹ ਜਾਲੀ ਸੀ ਸਾਡੇ ਨਾਲ। ਦੇਖ ਲਓ ਕਿਸ ਤਰੀਕੇ ਨਾਲ ਇਹ ਇਮਰਾਨ ਖਾਨ ਸਾਹਿਬ ਨੇ ਮੁxtਲਿਫ ਤਕਰੀਰਾਂ ਦੇ ਵਿੱਚ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਚੱਲ ਰਿਹਾ, ਉਹਨਾਂ ਨੇ ਉਹ ਕਨਵੈਨਸ਼ਨ ਸੈਂਟਰ ਜਿਹੜੇ ਕੀਤਾ ਸੀ ਬਕਾਇਦਾ ਵੀਡੀਓਜ਼ ਵੀ ਚਲਾਈਆਂ ਸਨ, ਉਹਨਾਂ ਨੇ ਨਾਲ ਤਸਵੀਰਾਂ ਦੀਆਂ ਗੱਲਾਂ ਕੀਤੀਆਂ ਗਈਆਂ ਸੀ। ਜੀ ਸਭ ਇੱਥੇ ਸਵਾਲ ਇੱਕ ਬਣਦਾ ਹੈ ਨਾ ਕਿ ਇਹਦਾ ਮਤਲਬ ਹੈ ਜਦੋਂ ਗੱਲ ਹੁੰਦੀ ਕਿ ਜੀ ਇਹ ਮੇਰਾ ਸਿਆਸੀ ਬਿਆਨ ਹੈ, ਕੋਈ ਕਹਿੰਦਾ ਨਾ ਜੀ ਇਹ ਤਾਂ ਮੇਰਾ ਸਿਆਸੀ ਬਿਆਨ ਸੀ, ਇਹਦਾ ਮਤਲਬ ਹੈ ਕਿ ਸਿਆਸੀ ਬਿਆਨ ਝੂਠ। ਉਹ ਕਹਿੰਦੇ ਜੀ ਇਹ ਸਿਆਸੀ ਬਿਆਨੀਆ ਨੈਰੇਟਿਵ ਬਿਲਡ ਕੀਤਾ, ਇਹਦਾ ਮਤਲਬ ਹੈ ਝੂਠ। ਜਦੋਂ ਸਾਡੇ ਸਿਆਸਤਦਾਨ ਝੂਠ ਦਾ ਹੀ ਸਹਾਰਾ ਲੈਂਦੇ ਨੇ ਆਪਣੀ ਸਿਆਸਤ ਚਮਕਾਉਣ ਵਾਸਤੇ ਤੇ ਫਿਰ ਅਸਲ ਮਸਾਇਲ ਕਿਵੇਂ ਹੱਲ ਹੋ ਸਕਦੇ ਨੇ ਮੁਲਕ ਦੇ? ਇਹਦੇ ਬਾਰੇ 'ਚ ਗੱਲ ਪਤਾ ਕੀ ਹੈਗੀ ਕਿ ਜਿਸ ਵੇਲੇ ਜਿਹੜੇ ਨੇ ਨਾ ਮੀਆਂ ਸਾਹਿਬ ਦਾ ਜਦੋਂ ਕੇਸ ਸੀ ਤੇ ਉਸ ਵਕਤ ਵੀ ਮੈਂ ਟੀਵੀ ਚੈਨਲ ਆਪਣੇ ਦੇ ਉੱਤੇ ਹੀ ਮੈਂ ਇਹ ਗੱਲ ਕਹੀ ਸੀ। ਉਸ ਵੇਲੇ ਵੀ ਮੈਂ ਕਿਹਾ ਸੀ ਕਿ ਉਹਨਾਂ ਦਾ ਮੈਡੀਕਲ ਜਿਹੜਾ ਤਿੱਬੀ ਹਰ ਕੈਦੀ ਦਾ, ਹਰ ਹਿਊਮਨ ਦਾ, ਹਰ ਪਾਕਿਸਤਾਨੀ ਦਾ ਜਿਹੜਾ ਆਇਨ ਦੇ ਤਹਿਤ ਉਹਦਾ ਇਲਾਜ ਉਹਨੂੰ ਮਿਲਣਾ ਚਾਹੀਦਾ। ਠੀਕ ਹੈਗਾ ਜੀ। ਤੇ ਉਸ ਵੇਲੇ ਉਹਨਾਂ ਦਾ ਵੀ ਕਿਹਾ ਸੀ, ਇਹੋ ਹੀ ਅਸੀਂ ਅੱਜ ਵੀ ਕਹਿੰਦੇ ਹਾਂ, ਇਮਰਾਨ ਖਾਨ ਸਾਹਿਬ ਵਾਸਤੇ ਵੀ ਕਹਿੰਦੇ ਹਾਂ ਕਿ ਜਿਹੜਾ ਉਹਨਾਂ ਦਾ ਰਾਈਟ ਹੈਗਾ ਅਕੋਰਡਿੰਗ ਟੂ ਦੀ ਲਾਅ ਉਹ ਉਹਨਾਂ ਨੂੰ ਮਿਲਣਾ ਚਾਹੀਦਾ। ਲੇਕਿਨ ਅਗਰ ਤੁਸੀਂ ਬਿਯੋਂਡ ਦੀ ਕਨਸਟੀਟਿਊਸ਼ਨ, ਬਿਯੋਂਡ ਦੀ ਲਾਅ ਜਾ ਕੇ ਫੇਵਰ ਕਿਸੇ ਨੂੰ ਦਿੰਦੇ ਹੋ, ਚਾਹੇ ਉਹ ਕੋਰਟ ਦੇ ਰਹੀ ਹੈ ਨਜਾਇਜ਼ ਆਪਣੇ ਅਖਤਿਆਰਾਤ ਦਾ ਨਜਾਇਜ਼, ਉਹਦੀ ਤੇ ਅਸੀਂ ਹਮਾਇਤ ਨਹੀਂ ਕਰਾਂਗੇ ਨਾ। ਅਗਰ ਤੁਸੀਂ ਉਹ ਪ੍ਰੈਸੀਡੈਂਟ ਸੈੱਟ ਕਰਨਾ ਤੇ ਫਿਰ ਉਹ ਸਾਰਿਆਂ ਵਾਸਤੇ ਹੋ ਜਾਏਗਾ। ਮਗਰ ਜਿਸ ਤਰ੍ਹਾਂ ਅਗਰ ਪ੍ਰਾਈਵੇਟ ਹਸਪੀਟਲ 'ਚ ਕੈਦੀ ਨੇ ਜਾਣਾ ਹੈ, ਹੁਣ ਗਵਰਨਮੈਂਟ ਕੋਰਟ ਆਫ ਲਾਅ ਦੇ ਕੋਲ ਚਲਾ ਜਾਣਾ ਵਾਲਾ ਕੇਸ, ਉਹ ਲਕੂਮਾ ਜਿਹੜੇ ਨੇ ਉਹਨਾਂ ਦੇ ਐਡਰੈਸ ਕਰਕੇ ਤੇ ਉਹ ਕਹਿ ਦੇਣ ਕਿ ਜੀ ਭੇਜ ਦਿਓ ਤੇ ਗਵਰਨਮੈਂਟ ਭੇਜ ਦੇਗੀ। ਹੁਣ ਤੇ ਵਾਜ਼ੇ ਹੋ ਗਿਆ ਨਾ ਗਵਰਨਮੈਂਟ ਭੇਜ ਦੇਗੀ ਤੇ ਫਿਰ ਇਹਦਾ ਮਤਲਬ ਕਿ ਜੋ ਵੀ ਕੈਦੀ ਹੈ ਉਹ ਇਹ ਪਲੀ ਲੈ ਸਕਦਾ। ਤੁਹਾਨੂੰ ਪਤਾ ਹੈ ਕਿ ਜਿਹੜੇ ਲਾਹੌਰ ਕੋਟ ਲਖਪਤ ਜੇਲ੍ਹ ਦੇ ਵਿੱਚ ਕੈਦੀ ਨੇ ਬੈਠੇ ਹੋਏ ਜੀ ਡਾਕਟਰ ਯਾਸਮੀਨ ਰਾਸ਼ਿਦ ਨੇ, ਮੀਆਂ ਮਹਮੂਦ ਰਸ਼ੀਦ ਨੇ, ਚੌਧਰੀ ਨੇ, ਸਾਰੇ ਬਿਮਾਰ ਨੇ, ਉਮਰ ਚੀਮਾ ਵੀ ਨੇ, ਸਾਰੇ ਬਿਮਾਰ ਵੀ ਨੇ ਤੇ ਫਿਰ ਉਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਇਸ ਗੱਲ ਦੇ ਨਾਲ ਕੀ ਉਹਨਾਂ ਦਾ ਰੱਖਿਆ ਹੈ? ਵੈਸੇ ਚੇਤ ਸਾਹਿਬ ਵੀ ਤੇ ਇਜਾਜ਼ਤ ਦਿਓ ਉਹਨਾਂ ਨੂੰ ਆਪਣੇ ਪ੍ਰਾਈਵੇਟ ਹਸਪੀਟਲ ਚਲੇ ਜਾਣ। ਉਹਨਾਂ ਦੀ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ। ਵੈਸੇ ਇਸ ਤਰ੍ਹਾਂ ਦੀ ਇਹਦਾ ਦੀ ਗੱਲ ਦੇਖੋ ਕਰਨੀ ਚਾਹੀਦੀ ਨਾ, ਉਹਨਾਂ ਦੀ ਪਾਰਟੀ ਨੂੰ ਕਰਨੀ ਚਾਹੀਦੀ।
ਉਹਨਾਂ ਦੀ ਸਿਸਟਰਸ ਵੀ ਤੁਸੀਂ ਦੇਖ ਲਓ, ਉਹਨਾਂ ਦੀਆਂ ਜਿੰਨੇ ਵੀ ਪਾਰਟੀ ਦੇ ਉਹ ਜਿਹੜੇ ਉਹਨਾਂ ਦੇ ਉਹ ਨਾਮ ਨਿਹਾਦ ਆਸ਼ਿਕ ਇਮਰਾਨ ਸੋਹੇਲ ਅਫਰੀਦੀ ਸਾਹਿਬ, ਉਹਨਾਂ ਨੇ ਨਹੀਂ ਕਦੇ ਗੱਲ ਕੀਤੀ। ਵੈਸੇ ਲਾਹੌਰ ਆਏ ਸਨ ਉਦੋਂ ਤੇ ਕੀਤੀ, ਲਾਹੌਰ ਇੱਕ ਵਾਰੀ ਆ ਕੇ ਤੇ ਚਲੇ ਗਏ ਐਵੇਂ, ਉਹਨੂੰ ਕਹਿੰਦੇ ਨੇ ਗੁੰਗਲਾਂ ਤੋਂ ਮਿੱਟੀ ਝਾੜਨੀ, ਤੇ ਉਹ ਕਰਨ ਦਾ ਤੇ ਕੋਈ ਫਾਇਦਾ ਨਹੀਂ ਨਾ ਹੈਗਾ। ਤੇ ਤੁਸੀਂ ਅਗਰ ਪਾਰਟੀ ਦੇ ਅੰਦਰ ਜਿਹੜੇ ਲੋਕ ਵਿਚਾਰੇ 9 ਮਈ ਦੇ ਬੱਚੇ ਨੇ, ਛੋਟੀ ਉਮਰਾਂ ਦੇ ਨੌਜਵਾਨ ਨੇ, ਕਈ ਬੰਦੇ ਸਰਕਾਰੀ ਮੁਲਾਜ਼ਮ ਸਨ, ਉਹ ਜੋਸ਼ ਦੇ ਵਿੱਚ ਚਲੇ ਗਏ ਤੇ ਹੁਣ ਉਹ ਜੇਲ੍ਹਾਂ ਦੇ ਵਿੱਚ ਬੈਠੇ ਨੇ, ਤੇ ਉਹਨਾਂ ਦੇ ਮੁਸਤਕਬਲ ਦਾ, ਉਹਨਾਂ ਦੇ ਕੈਰੀਅਰ ਤਬਾਹ ਹੁੰਦਾ ਕੀ ਜ਼ਿੰਮੇਦਾਰ ਹੈ ਕਿ ਅੱਜ ਤੁਸੀਂ ਆ ਕੇ ਬਾਹਰ ਚੱਲ ਜਾਓ। ਜਿਹੜਾ ਮੇਰਾ ਅਗਰ ਅਸੀਂ ਪੋਲੀਟੀਕਲ ਇਤਰਾਜ਼ ਕਰਨੇ ਆ ਤੇ ਉਹ ਇਹੋ ਹੀ ਹੈ ਨਾ ਕਿ ਅੱਜ ਤੁਹਾਨੂੰ ਸਭ ਨੂੰ ਨਜ਼ਰ ਆ ਰਿਹਾ, ਅੱਜ ਤੁਸੀਂ ਕਹਿ ਰਹੇ ਹੋ ਕਿ ਜੀ ਹਿਊਮਨ ਕੰਟੈਕਟ ਨਹੀਂ ਹੋ ਰਿਹਾ, ਮੈਨੂੰ ਕੈਦੇ ਤਨਹਾਈ ਦੇ ਵਿੱਚ ਰੱਖਿਆ ਹੋਇਆ, ਮੈਨੂੰ ਫਲਾਨਾ ਰੱਖਿਆ ਹੋਇਆ, ਤੇ ਫਿਰ ਤੁਸੀਂ ਉਹ ਨਹੀਂ ਵਿਚਾਰੇ ਬੈਠੇ ਹੋਏ ਜੇਲ੍ਹਾਂ ਦੇ ਵਿੱਚ, ਉਹਨਾਂ ਦਾ ਤਾਂ ਪਤਾ ਹੀ, ਉਹਨਾਂ ਦਾ ਤੁਹਾਨੂੰ ਕੋਈ ਪਤਾ ਨਹੀਂ ਕਿਸ ਕਿਸਮ ਦਾ ਲੀਡਰ ਹੈਗਾ। ਤੁਸੀਂ ਜੋ ਕਹਿੰਦੇ ਹੋ ਜੀ, ਮੈਂ ਕੱਲ ਵੀ ਗੱਲ ਕੀਤੀ ਸੀ ਕਿ ਡਟ ਕੇ ਖੜਾ ਹੈ ਇਮਰਾਨ ਤੇ ਫਲਾਨਾ ਤੇ ਢੀਂਗ ਖਲੋਤੇ ਨੇ, ਤੇ ਤੁਹਾਡਾ ਤੇ ਕੰਮ ਹੈ ਪਹਿਲੇ ਆਂਦਾ, ਤੁਸੀਂ ਉੱਥੇ ਜਿਸ ਵੇਲੇ ਤੁਸੀਂ ਪਿੰਡ ਦੇ ਵਿੱਚ ਗਏ ਹੋ ਤਾਂ ਤੁਸੀਂ ਪਹਿਲੇ ਕਹਿੰਦੇ ਕਿ ਸਭ ਤੋਂ ਪਹਿਲੇ ਮੇਰੇ ਵਰਕਰ, ਮੇਰੇ ਲੀਡਰ, ਉਹਨਾਂ ਦਾ ਬਾਹਰ ਨਿਕਲਣਗੇ ਤੇ ਮੇਰੇ ਨਾਲ ਗੱਲ ਕਰਨਾ, ਖਬਰਦਾਰ ਜੇ ਮੇਰੇ ਨਾਲ ਕਿਸੇ ਨੇ ਆਇੰਦਾ ਤੋਂ ਗੱਲ ਕੀਤੀ ਤੇ ਬਾਹਰ ਜਾਣ ਦੀ, ਜਾਂ ਮੈਂ ਆਪਣੇ ਕੇਸ ਭੁਗਤਾਂਗਾ, ਆਪਣੀ ਗੱਲ ਕਰਾਂਗਾ। ਨਹੀਂ, ਉਹਨਾਂ ਨੇ ਕਿਹਾ ਮੇਰੇ ਵਰਕਰਾਂ ਨੂੰ ਦੱਸੋ ਮੇਰੇ ਨਾਲ ਜ਼ੁਲਮ ਕਰ ਰਹੇ ਨੇ, ਨਿਕਲੋ ਬਾਹਰ। ਵਰਕਰਾਂ ਨੂੰ ਉਤੇ ਜ਼ੁਲਮ ਕੀ ਹੋ ਰਿਹਾ? ਜ਼ੁਲਮ ਉਹਨਾਂ ਦੇ ਨਾਲ ਇਹ ਹੋ ਰਿਹਾ ਕਿ ਕੈਦੇ ਤਨਹਾਈ ਹੈ। ਉਹਨਾਂ ਦੀ ਸਿਸਟਰ ਨੇ ਇਹੋ ਹੀ ਕਿਹਾ ਨਾ ਕਿ ਮੈਂ कहता हूँ बताता हूँ तो मेरी कोई बात नहीं सुनता। तो गल हैगी कि एक अलमनाक जरूर है, इंसानी पहलू दे नाल एक बड़ा दुख देने वाली गल हैगी है, लेकिन जिहड़ी जिंदगी दे हार्ड फैक्ट्स हुंदे ने, कानून हुंदा है, तो उहदे च मद्देनज़र रखो कि वो कन्विक्टेड ने, वो कानून दे कैदी ने। तुहानूं याद हैगा कि इमरान खान साहब खुद कहंदे सन जदों उहनां दे मुखालफीन सन कि जी ਉਹ ਏਸੀ ਇਹਨਾਂ ਦੇ ਬਲੱਡ ਪ੍ਰੈਸ਼ਰ ਹਾਈ ਹੋ ਜਾਂਦੇ ਨੇ ਜਦੋਂ ਇਹਨਾਂ ਦੇ ਮੁਕੱਦਮੇ ਆਓ ਕਹਿੰਦੇ ਸਨ ਕਿ ਸਾਰੇ ਬਲੱਡ ਪ੍ਰੈਸ਼ਰ ਕਹਿੰਦੇ ਬਿਮਾਰ ਹੋ ਜਾਂਦੇ ਨੇ, ਉਹਦੇ ਬਾਅਦ ਕਹਿੰਦੇ ਸਨ ਏਸੀ ਮੰਗ ਰਹੇ ਨੇ, ਘਰ ਦਾ ਖਾਣਾ ਮੰਗ ਰਹੇ ਨੇ, ਤੇ ਉਸਲੇ ਕਹਿੰਦੇ ਸਨ ਇਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇਹ ਜੇਲ੍ਹ ਹੈਗੀ। ਤੋਂ ਕਹਿਣ ਦਾ ਮਕਸਦ ਇਸ ਸਿਚੁਏਸ਼ਨ ਨੂੰ ਅਸੀਂ ਇਹ ਕਹਿ ਸਕਨੇ ਆ ਕਿ ਇਹ ਦੁਨੀਆ, ਇਹ ਸਾਡੇ ਜਿਹੜੇ ਮੁxtਲਿਫ ਦਾਨਾਏ ਰਾਜ਼ ਲੋਕ ਹੁੰਦੇ ਨੇ, ਜਿਹੜੇ ਦੁਨੀਆ ਨੂੰ ਦੇਖ ਰਹੇ ਹੁੰਦੇ ਨੇ, ਰਿਐਲਿਟੀ ਹੁੰਦੀ ਨੇ, ਤਾਂ ਉਹ ਤਾਂ ਹੀ ਕਹਿੰਦੇ ਨੇ ਨਾ ਕਿ ਯਾਰ ਤੁਸੀਂ ਆਪਣੇ ਇਕਤਦਾਰ ਦੇ ਅੰਦਰ ਜਿਸ ਵੇਲੇ ਤੁਹਾਡੇ ਕੋਲ ਇਕਤਦਾਰ ਆਏ ਤੇ ਤੁਸੀਂ ਕਾਨੂੰਨ ਔਰ ਆਇਨ ਜਿਹੜਾ ਉਹਨੂੰ ਫਾਲੋ ਕਰੋ ਔਰ ਖਾਮੋਸ਼ ਰਹੋ। ਤੁਸੀਂ ਤੁਹਾਡੀਆਂ ਕੀਤੀਆਂ ਜਾਂ ਗੱਲਾਂ ਜਿਹੜੀਆਂ ਨੇ ਉਹ ਬਾਅਦ ਚ ਤੁਹਾਡੇ ਅੱਗੇ ਆਉਂਦੀਆਂ ਨੇ। ਹੁਣ ਇਹੋ ਹੀ ਗੱਲ ਮੈਂ ਤੁਹਾਡੀ ਜਿਹੜੀ ਅੱਗੇ ਆਪਣੇ ਸਿਆਸਤਦਾਨ ਹੋਣ ਜਾਂ ਕੋਈ ਹੋਣ ਜਿਹੜਾ ਸਿਆਸੀ ਬਿਆਨ ਦੀ ਗੱਲ ਕਰ ਰਿਹਾ, ਬਦਕਿਸਮਤੀ ਦੇ ਨਾਲ ਪਾਕਿਸਤਾਨ ਦੇ ਡੈਫਰਮੇਸ਼ਨ ਜਾਂ ਹਤਕੇ ਇੱਜ਼ਤ ਦੇ ਕਾਨੂੰਨ ਮੌਜੂਦ ਨੇ, ਬੜੇ ਸਖਤ ਲਾਜ਼ ਨੇ ਜੀ, ਕਾਨੂੰਨ, ਲੇਕਿਨ ਸਾਡੀ ਅਦਲੀਆ ਨੇ ਕਦੇ ਇਹਨਾਂ ਨੂੰ ਤਰਜੀਹੀ ਬੁਨਿਆਦਾਂ ਦੇ ਉੱਤੇ ਨਹੀਂ ਲਿਆ ਕਿ ਅਸੀਂ ਇਹਨੂੰ ਤਰਜੀਹ ਦਈਏ ਤੇ ਇਹ ਜਿਹੜੀ ਝੂਠ ਬੋਲਣ ਦੀ ਸਟੇਜਾਂ ਦੇ ਖਲੋ ਕੇ ਇਲਜ਼ਾਮ ਤਰਾਸ਼ੀ ਜਿਹੜੀ ਮੁਲਕ ਦੇ ਨਾਲ ਹੋ ਰਹੀ ਹੈ, ਇਹਨੂੰ ਬੇਖਕਨੀ ਕਰੀਏ ਇਹਨਾਂ। ਦੇਖੋ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਦਾ ਹਤਕ ਇੱਜ਼ਤ ਦਾ ਕੇਸ ਜਿਹੜਾ ਇਮਰਾਨ ਖਾਨ ਦੇ ਉੱਤੇ ਦਾਇਰ ਹੈਗਾ, ਉਹਦਾ ਫੈਸਲਾ ਨਹੀਂ ਆਇਆ ਬਿਲਕੁਲ। ਵੀ ਕਿਉਂ ਨਹੀਂ ਆਇਆ? ਸਭ ਤੋਂ ਵੱਡੀ ਪ੍ਰੋਬਲਮ ਹੈ ਤੇ ਤੁਸੀਂ ਜਾ ਕੇ ਜਲਸਿਆਂ ਦੇ ਵਿੱਚ ਪਤਾ ਨਹੀਂ ਕੀ ਕੁਝ ਕਹਿ ਜਾਂਦੇ ਹੋ, ਤੁਹਾਡੇ ਪਿੱਛੇ ਲੱਗ ਕੇ ਲੋਕ ਜਿਹੜੇ ਨੇ ਉਹ ਆਪਣਾ ਨੁਕਸਾਨ ਕਰ ਲੈਂਦੇ ਨੇ। ਇਹਨਾਂ ਨੂੰ ਇਹ ਝੂਠ ਬੋਲਣ ਦੀ ਇਜਾਜ਼ਤ ਕਿਉਂ ਦਿੱਤੀ ਜਾ ਰਹੀ ਹੈ? ਆ ਬਿਲਕੁਲ ਇਹ ਗੱਲ ਠੀਕ ਹੈ, ਮੈਨੂੰ ਬਲਕਿ ਯਾਦ ਆ ਗਿਆ ਕਿਉਂ ਨਹੀਂ? ਅਦਾਲਤ ਹੈ, ਕਾਨੂੰਨ ਦੇ ਵਿੱਚ ਮਨਾ ਹੈ ਕੰਮ, ਤੇ ਤੁਸੀਂ ਅਦਾਲਤ ਬੈਠੀ, ਜੱਜ ਬੈਠੇ, ਉਹ ਕਿਉਂ ਨਹੀਂ ਇਹਨਾਂ ਦੇ ਫੌਰੀ ਡਿਸੀਜਨ ਕਰਦੇ? ਇਹਨਾਂ ਨੂੰ ਜੁਰਮਾਨੇ ਕਰੋ, ਮਿਸਾਲੀ ਜੁਰਮਾਨੇ ਹੋਣ ਤੇ ਮਿੰਟ ਤੋਂ ਪਹਿਲੇ ਦੇਖ ਲੈਣਾ, ਅੱਧੀਆਂ ਬੁਰਾਈਆਂ ਮੁੱਕ ਜਾਣਗੀਆਂ। ਨਹੀਂ ਬਿਲਕੁਲ ਠੀਕ ਹੈ। 2013 ਦੇ ਇਲੈਕਸ਼ਨ ਤੋਂ ਤੁਹਾਨੂੰ ਪਤਾ ਹੈ ਬਿਆਨੀ ਇੱਕ ਬਣਾਇਆ ਸੀ ਕਿ 35 ਪੈਂਚਰ ਲਾਏ ਗਏ ਨੇ, ਬਾਅਦ ਚ ਬਾਨੀ ਨੇ ਕਿਹਾ ਸੀ ਕਿ ਇਹ ਤੇ ਮੇਰਾ ਇੱਕ ਸਿਆਸੀ ਬਿਆਨ ਹੈਗਾ ਸੀ, ਮੈਨੂੰ ਕਿਸੇ ਨੇ ਕਿਹਾ ਨਾ। ਨਹੀਂ, ਇਹਦੇ ਨਾਲ ਅਸੀਂ ਗੱਲ ਇਹ ਕਰ ਰਹੇ ਹਾਂ ਕਿ ਇਸ ਨੈਰੇਟਿਵ ਦੇ ਨਾਲ ਜੇ ਤੁਸੀਂ ਗੱਲ ਕਰ ਰਹੇ ਹੋ ਕਿ ਪੂਰੇ ਦਾ ਪੂਰਾ ਇਲੈਕਸ਼ਨ ਮੁਤਨਾਜ਼ਾ ਹੋ ਗਿਆ, ਪੂਰੀ ਕੈਂਪੇਨ ਬਿਲਡ ਹੋਈ, ਪਾਰਲੀਮੈਂਟ ਪੀਟੀਵੀ ਤੇ ਹਮਲੇ ਹੋ ਗਏ, ਕਾਰਕੁਨ ਮੁਸ਼ਤਿਲ ਹੋ ਗਏ, ਉਹਦੇ ਬਾਅਦ ਤੁਸੀਂ ਇਹੋ ਹੀ ਤੇ ਗੱਲ ਹੈ ਨਾ ਵੀ ਤੁਸੀਂ ਝੂਠ ਜਿਹੜਾ ਬੰਦਾ ਚਾਹੇ ਮੀਡੀਆ ਤੇ ਬੋਲ ਰਿਹਾ, ਤੁਸੀਂ ਉਹਨਾਂ ਦੇ ਉੱਤੇ ਤੇ ਮੁxtਲਿਫ ਕਿਸਮ ਦੇ ਕਾਨੂੰਨ ਬਣਾਤੇ, ਤੇ ਜਿਹੜੇ ਸਿਆਸਤਦਾਨ ਸਟੇਜ ਦੇ ਉੱਤੇ ਬੋਲਦੇ ਨੇ, ਟੀਵੀ ਦੇ ਉੱਤੇ ਬੋਲਦੇ ਨੇ, ਕਾਨੂੰਨ ਤੇ ਕਾਨੂੰਨ ਹੈਗਾ, ਤੁਸੀਂ ਇਹਨਾਂ ਦੇ ਉੱਤੇ ਫੌਰੀ ਫੈਸਲਾ ਦਿਓ, ਇਹਨਾਂ ਨੂੰ ਨਾਹਿਲ ਕਰੋ। ਤੁਹਾਨੂੰ ਇਹ ਦੁਬਾਰਾ ਜੇ ਕਦੇ ਗੱਲ ਕਰ ਜਾਂਦੇ ਤੁਸੀਂ ਮੇਰਾ ਨਾਮ ਹਟਾ ਦੇਣਾ। ਨਹੀਂ, ਇਹ ਪੁਆਇੰਟ ਤੁਹਾਡਾ ਵੈਲਿਡ ਹੈ। ਇਹਨਾਂ ਨੂੰ ਪੁੱਛਣਾ ਬਣਦਾ ਹੈ ਨਾ, ਕਾਨੂੰਨ ਵੀ ਮੌਜੂਦ ਹੈ, ਅਦਲੀਆ ਨੂੰ ਇਹ ਕੰਮ, ਜੱਜਿਸ ਨੂੰ ਤਰਜੀਹ ਬੁਨਿਆਦ ਤੇ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਖਤਰਨਾਕ ਕਾਨੂੰਨ ਡੈਫਰਮੇਸ਼ਨ ਦਾ। ਉੱਥੇ ਲੋਕਾਂ ਦੀਆਂ ਜਾਇਦਾਦਾਂ ਨਿਲਾਮ ਹੋ ਗਈਆਂ ਇਸੇ ਝੂਠ ਦੇ ਨਾਲ, ਅਦਾਰੇ ਬੰਦ ਹੋ ਗਏ ਗਲਤ ਬਿਆਨੀ ਤੇ ਪਾਕਿਸਤਾਨ 'ਚ ਜੋ ਮਰਜ਼ੀ ਕਹੀ ਜਾਓ, ਪੁੱਛਣ ਵਾਲਾ ਹੀ ਕੋਈ ਨਹੀਂ। ਇੱਥੇ 35 ਪੈਂਚਰ ਗਈ, ਇੱਥੇ ਤੁਸੀਂ 101 ਪੈਂਚਰ ਲਾ ਦਿਓ, ਕੁਝ ਵੀ ਨਹੀਂ ਹੋਣਾ, ਕੁਝ ਵੀ ਨਹੀਂ ਹੋਣਾ। ਤੇ ਇਹ ਚੀਜ਼ਾਂ ਸਿਸਟਮ ਦੀਆਂ ਬੁਰਾਈਆਂ ਨੂੰ ਖਤਮ ਕਰਨਾ ਚਾਹੀਦਾ। ਜੇ ਤੁਸੀਂ ਸਿਸਟਮ ਦੀਆਂ ਬੁਰਾਈਆਂ, ਖਾਸ ਤੌਰ ਤੇ ਜਿਹੜੇ ਆ ਸਾਡੇ ਪਾਰਲੀਮੈਂਟੇਰੀਅਨਸ ਬੈਠੇ ਨੇ,
ਇਹਨਾਂ ਦੇ ਵਿੱਚ ਉਲਮਾਏ ਕਰਾਮ ਨੇ, ਇਹਨਾਂ 'ਚ ਗੱਦੀ ਨਸ਼ੀਨ ਨੇ, ਪਤਾ ਨਹੀਂ ਕਿਹੜੀ ਕਿਹੜੀ ਜਿਨਸ ਇੱਥੇ ਬੈਠੀ ਹੋਈ ਹੈ, ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਇੱਥੇ ਕਾਨੂੰਨ ਬਣਾਉਣਾ ਹੈ, ਅਸੀਂ ਅਯਾਸ਼ੀ ਕਰਨ ਵਾਸਤੇ, ਬਲੂ ਪਾਸਪੋਰਟ ਲੈਣ ਵਾਸਤੇ, ਮਰਾਤ ਲੈਣ ਵਾਸਤੇ, ਇਸਤਹਿਕਾਕ ਵਾਸਤੇ ਇੱਥੇ ਤੁਹਾਨੂੰ ਆਵਾਮ ਨੇ ਮੁੰਤਖਬ ਕਰਕੇ ਨਹੀਂ ਭੇਜਿਆ ਹੁੰਦਾ। ਲੇਕਿਨ ਉਹਨਾਂ ਦਾ ਮਤਮਾ ਨਜ਼ਰ ਤੇ ਆਈ ਹੈ ਜੋ ਸਾਹਿਬ। ਲੇਕਿਨ ਇਹ ਮੁਤਮੈਨ ਨਜ਼ਰ ਚੇਂਜ ਹੋਣਾ ਚਾਹੀਦਾ। ਅਗਰ ਇਹ ਮੁਤਮੈਨ ਨਜ਼ਰ ਤੁਸੀਂ ਇਹੋ ਹੀ ਰੱਖਣਾ ਤੇ ਫਿਰ ਸਿਸਟਮ ਦਾ, ਜਮਹੂਰੀਅਤ ਦਾ ਸਿਸਟਮ ਤੇ ਫਿਰ ਬਕੌਲ ਮੋਹਸਨ ਨਕਵੀ ਦੇ ਇਹ ਸਾਰਾ ਸਿਸਟਮ ਤਬਾਹ ਹੋ ਗਿਆ, ਖਤਮ ਹੋ ਗਿਆ, ਤੇ ਫਿਰ ਇਹੋ ਹੀ ਵਜ੍ਹਾ ਹੈ ਨਾ ਖਤਮ ਹੋਇਆ। ਬਿਲਕੁਲ ਇਹ ਫਿਰ ਕਰਨਾ ਚਾਹੀਦਾ।